ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਉਂਟ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੁੱਪ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਜੋ ਇੰਡੀਆ ਦੇ ਵਿੱਚ ਵਾਪਰਿਆ ਉਹ ਤੁਹਾਡੇ ਨਾਲ ਅਪਡੇਟ ਕਰਦੇ ਜਾਈਏ। ਅਮਰੀਕਾ ਦੇ ਵਿੱਚ ਟੈਡ ਟਰਨਰ ਜਿਹੜਾ ਆ, ਇਹ CNN ਦਾ ਮਾਲਕ ਹੈਗਾ ਆ, ਉਸ ਨੇ ਸਭ ਤੋਂ ਪਹਿਲਾਂ ਜਿਹੜਾ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਜਿਹੜਾ ਆਰਟੀਕਲ ਲਿਖਿਆ, ਜਿਹਨੂੰ ਪੜ੍ਹ ਕੇ ਰਿਹਾਨਾ ਜਿਹੜੀ ਆ ਪੌਪ ਸਟਾਰ, ਉਸ ਨੇ ਜਿਹੜਾ ਟਵੀਟ ਕੀਤਾ। ਉਸ ਟਵੀਟ ਤੋਂ ਬਾਅਦ ਜਿਹੜੀ ਮੋਦੀ ਭਗਤ ਹੈਗੇ ਆ, ਉਹਨਾਂ ਨੂੰ ਜਿਹੜੀਆਂ ਬਹੁਤ ਮਿਰਚਾਂ ਲੱਗੀਆਂ। ਪਰ ਫਾਇਦਾ ਕੀ ਹੋਇਆ, ਉਹਦੇ ਟਵੀਟ ਤੋਂ ਬਾਅਦ ਦੁਨੀਆ ਦੀਆਂ ਹੋਰ ਬਹੁਤ ਨਾਮਵਰ ਜਿਹੜੀਆਂ ਸ਼ਖਸੀਅਤਾਂ ਆ, ਉਹਨਾਂ ਨੇ ਬਾਰ-ਬਾਰ ਜਿਹੜਾ ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਸੋ ਇੱਥੇ ਆਪਾਂ ਫੇਰ ਇੱਕ ਵਾਰ ਦੱਸਦੇ ਜਾਈਏ, ਨਾ ਤਾਂ ਇਸ ਪ੍ਰੋਟੈਸਟ ਦੇ ਵਿੱਚ ਕੋਈ ਹਿੰਦੂ ਸਿੱਖ ਦੀ ਲੜਾਈ ਆ, ਨਾ ਕੋਈ ਕਿਸੇ ਦੇ ਮੁਲਕ ਲੈਣ ਦੀ ਲੜਾਈ ਆ। ਆਪਣੇ ਹੱਕ ਦੀ ਜਿਹੜੇ ਉਹਨਾਂ ਦੇ 3 ਕਾਲੇ ਬਿੱਲ ਆ, ਉਹਨਾਂ ਨੂੰ ਵਾਪਸ ਲੈਣ ਦੀ ਲੜਾਈ ਆ। ਸੋ ਇੰਡੀਆ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਹਿਲਾਂ ਕੋਈ ਖਾਲਿਸਤਾਨੀ, ਨੈਕਸਲਾਈਟ, ਹਿੰਦੂ ਸਿੱਖ ਦਾ ਪਾੜਾ ਪਾਇਆ ਜਾਵੇ, ਪਰ ਉਹ ਸਾਰੀਆਂ ਫੇਲ ਹੋ ਗਈਆਂ। ਫੇਰ ਗੁੰਡਿਆਂ ਵੱਲੋਂ ਹਮਲੇ ਕਰਾਏ ਗਏ, ਆਪਣੇ ਭੈਣ ਭਰਾ ਜਿਹੜੇ ਹੈਗੇ ਉਹਨਾਂ ਦੀਆਂ ਸੱਟਾਂ ਵੀ ਬਹੁਤ ਲੱਗੀਆਂ। ਤੇ ਹੁਣ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪ੍ਰੋਮੀਨੈਂਟ ਹਸਤੀਆਂ, ਚਾਹੇ ਉਹ ਪਲੇਅਰਸ ਆ ਬਾਸਕਟਬਾਲ, ਫੁੱਟਬਾਲ, ਜਾਂ ਉਹ ਹਾਲੀਵੁੱਡ ਤੋਂ ਆ, ਜਾਂ ਉਹ USA ਦੇ ਕਾਂਗਰਸਮੈਨ ਹੈਗੇ ਆ, ਜਾਂ ਕਾਂਗਰਸ ਵੂਮਨ ਆ, ਉਹ ਤੋਂ ਬਾਅਦ ਹੁਣ ਇੰਡੀਆ ਦਾ ਜਿਹੜਾ ਸਾਰਾ ਬਾਲੀਵੁੱਡ ਆ, ਜਿਹਨੂੰ ਆਪਾਂ ਪੰਜਾਬੀ ਹਮੇਸ਼ਾ ਮੂਵੀਆਂ ਦੇਖ ਕੇ ਜਿਨ੍ਹਾਂ ਨੂੰ ਕਰੋੜਾਂ ਦੇ ਹਿਸਾਬ ਨਾਲ ਪੈਸੇ ਬਣਾ ਕੇ ਦਿੰਦੇ ਆ, ਉਹ ਪੂਰੀ ਤਰ੍ਹਾਂ ਹੁਣ ਉਲਟ ਖੜ ਗਏ ਹੈਗੇ ਆ। ਉਹ ਕਹਿੰਦੇ ਆ ਵੀ ਜੇ ਇਹ ਟੋਟਲੀ ਪ੍ਰੋਪੋਗੰਡਾ ਆ, ਸਾਡੇ ਮੁਲਕ ਨੂੰ ਤੋੜਨ ਦੀ ਗੱਲ ਆ। ਦੇਖੋ ਕਿੱਡਾ ਝੂਠ ਉੱਥੇ ਚੱਲਦਾ, ਚਾਹੇ ਉਹ ਕ੍ਰਿਕਟ ਦੇ ਪਲੇਅਰ ਆ, ਚਾਹੇ ਬਾਲੀਵੁੱਡ ਦੇ ਹੈਗੇ ਆ। ਸੋ ਰਿਹਾਨਾ ਤੋਂ ਬਾਅਦ ਅੱਜ ਦੀ ਜਿਹੜੀ ਲੇਟੈਸਟ ਜਿਹੜੇ ਟਵੀਟ ਜਿਨ੍ਹਾਂ ਨੇ ਕੀਤਾ ਆ, ਉਹਦੇ ਵਿੱਚ ਇਲਹਾਨ ਉਮਾਰ ਜਿਹੜੀ ਕਾਂਗਰਸ ਵੂਮਨ ਹੈਗੀ ਆ ਮਿਨੇਸੋਟਾ ਤੋਂ, ਉਸ ਨੇ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਹੈ। ਜੀ ਬਿਲਕੁਲ। ਤਕਰੀਬਨ ਇਸ ਦੇ ਵਿੱਚ ਕਾਫੀ ਸ਼ਖਸੀਅਤਾਂ, ਕਾਂਗਰਸ ਵੂਮਨ, ਕਾਂਗਰਸਮੈਨ, ਉਹਨਾਂ ਤੋਂ ਲੈ ਕੇ ਫਰੈਜ਼ਨੋ ਦੇ ਮੇਅਰ ਜਿਹੜੇ ਆ ਜੈਰੀ ਡਾਇਰ, ਉਹਨਾਂ ਨੇ ਵੀ ਜੂਜੂ ਸਮਿਥ ਸ਼ੂਸਟਰ, ਪਿਟਸਬਰਗ ਸਟੀਲਰਸ ਦਾ ਇਹ ਕਾਫੀ ਮਸ਼ਹੂਰ ਨੈਸ਼ਨਲ ਫੁੱਟਬਾਲ ਲੀਗ ਦਾ ਪਲੇਅਰ, ਉਸਨੇ $10,000 ਦਾ ਦਾਨ ਵੀ ਜਿਹੜਾ ਆ ਉੱਥੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੈਡੀਕਲ ਸਹੂਲਤਾਂ ਦੇ ਲਈ, ਜਿਹੜੀਆਂ ਸਿਹਤ ਨੂੰ ਵੀ ਉਸ ਲਈ ਦਿੱਤਾ, ਵੀ ਕਹਿੰਦੇ ਵੀ ਹੋਰ ਜਾਨਾਂ ਜਿਹੜੀਆਂ ਉੱਥੇ ਉਹ ਨਾ ਜਾਣ। ਉਸ ਤੋਂ ਇਲਾਵਾ ਲੇਕਰਸ ਦੇ ਜਿਹੜੇ ਕੁਝ ਪਲੇਅਰਸ ਆ, ਉਹਨਾਂ ਦੇ ਬਾਸਕਟਬਾਲ ਦੇ ਹੋਰ ਟੀਮਸ ਦੇ ਜਿਹੜੇ ਪਲੇਅਰਸ ਆ, ਉਹਨਾਂ ਨੇ ਫਾਰਮਰਸ ਪ੍ਰੋਟੈਸਟ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਗੱਲ ਲਾਈ ਹੈਗੀ ਆ। ਸੋ ਇਸ ਦੇ ਨਾਲ ਜ਼ਰੂਰ ਆ ਵੀ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਆ, ਕੌਮੀ ਪੱਧਰ ਦੇ ਉੱਤੇ ਕਾਫੀ ਤੇਜ਼ੀ ਜਿਹੜੀ ਆ ਉਹ ਹੁਣ ਮਿਲੀ ਆ। ਇਸ ਨੂੰ ਟੈਕਲ ਕਰਨ ਦੇ ਲਈ ਸਰਕਾਰ ਨੇ ਆਪਣੇ ਜਿਹੜੇ ਪੇਡ ਸੈਲੀਬ੍ਰਿਟੀਜ਼ ਆ, ਉਹਨਾਂ ਨੂੰ ਸੇਮ ਸਕ੍ਰਿਪਟ ਦੇ ਕੇ ਜਿਹੜਾ ਉਹ ਤੋਰਤਾ, ਤੇ ਉਹਨਾਂ ਨੇ ਉਹੀ ਚੀਜ਼ਾਂ ਜਿਹੜੀਆਂ ਕਾਪੀ ਪੇਸਟ ਕਰਕੇ ਜਿਹੜੀਆਂ ਆ ਉਹ ਅੱਗੇ ਤੋਂ ਅੱਗੇ ਕਰ ਦਿੱਤੀਆਂ। ਇਹ ਪਹਿਲੀ ਵਾਰੀ ਨਹੀਂ, ਇਹ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਵਾਰੀ ਇੱਦਾਂ ਜਿਹੜੇ ਵੱਡੇ ਵੱਡੇ ਉੱਥੇ ਦੇ ਨਾਮਵਰ ਸ਼ਖਸੀਅਤਾਂ ਆ, ਜਿਨ੍ਹਾਂ 'ਚ ਸਭ ਤੋਂ ਮੋਹਰੇ ਤਾਂ ਅਕਸ਼ੇ ਕੁਮਾਰ ਦਾ ਹੀ ਜਿਹੜਾ ਨਾਂ ਆਉਂਦਾ ਆ, ਉਹਨੂੰ ਜਿਹੜਾ ਉਹ ਵਰਤਿਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਉੱਥੇ ਇੰਡੀਆ ਟੂਗੈਦਰ, ਇੰਡੀਆ ਅਗੇਂਸਟ ਪ੍ਰੋਪੋਗੰਡਾ ਦੀਆਂ ਗੱਲਾਂ ਕਰ ਲਏ ਵੀ ਬਾਹਰਲੇ ਕੀ ਕਰਦੇ ਆ, ਕਿ ਅਕਸ਼ੇ ਕੁਮਾਰ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਤੂੰ ਤਾਂ ਕੈਨੇਡੀਅਨ ਆ, ਤੂੰ ਉੱਥੇ ਦੇ ਪ੍ਰਧਾਨ ਮੰਤਰੀ ਦੀ ਇੰਟਰਵਿਊ ਕਰਦਾ ਆ, ਤੂੰ ਉੱਥੇ ਦੇ ਲੋਕਾਂ ਨੂੰ ਵੋਟ ਪਾਉਣ ਦੀਆਂ ਤੇ ਗੱਲਾਂ ਵੀ ਜਿਹੜੀਆਂ ਕਰਦਾ ਆ, ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ
ਵੋਟਾਂ ਦੇ ਦੌਰਾਨ ਇਹਨੇ ਵੀ ਉਦੋਂ ਦਖਲਅੰਦਾਜ਼ੀ ਜਿਹੜੀ ਉਹ ਕੀਤੀ। ਜਦੋਂ ਉਹ ਕਰੇ ਤਾਂ ਠੀਕ ਆ, ਤੇ ਜੇ ਹੋਰ ਕੋਈ ਇਸ ਚੀਜ਼ ਦੇ ਖਿਲਾਫ ਜੇ ਉਹ ਬੋਲ ਪੈਂਦਾ ਆ, ਤੇ ਉਦੋਂ ਕਹਿੰਦੇ ਵੀ ਭਾਰਤ ਦੀ ਅਖੰਡਤਾ ਨੂੰ ਜਿਹੜਾ ਜੀ ਖਤਰਾ ਜਿਹੜਾ ਉਹ ਆ ਗਿਆ ਆ। ਸੋ ਇਹ ਹਿਪੋਕ੍ਰੇਸੀ ਜਿਹੜੀ ਪਖੰਡਬਾਜ਼ੀ ਆ ਨਾ, ਇਹ ਪਖੰਡ ਆ ਇਹਨਾਂ ਦਾ ਲੋਕਾਂ ਦੇ ਇਸ ਟਾਈਮ ਬਿਲਕੁਲ ਜੱਗ ਜ਼ਾਹਰ ਜਿਹੜਾ ਆ ਉਹ ਹੋ ਚੁੱਕਾ ਹੋਇਆ ਆ। ਸੋ ਲੋਕ ਦੇਖ ਰਹੇ ਨੇ, ਤੇ ਲੋਕਾਂ ਨੂੰ ਦੇਖਣਾ ਵੀ ਚਾਹੀਦਾ ਵੀ ਇਸ ਮੌਕੇ ਦੇ ਉੱਤੇ ਇਹ ਜਿਹੜੇ ਸੋ ਕਾਲਡ ਨਾਮਵਰ ਹਸਤੀਆਂ ਆ, ਕਿਹੜੇ ਪਾਸੇ ਦੇ ਉੱਤੇ ਜਿਹੜੀਆਂ ਉਹ ਜੀ ਖੜੀਆਂ ਹੈਗੀਆਂ ਨੇ। ਬਿਲਕੁਲ। ਸੋ ਆਪਾਂ ਬਹੁਤ ਸਾਰੇ ਆਪਣੇ ਸਰੋਤੇ ਮੂਵੀਆਂ ਵੀ ਦੇਖਦੇ ਰਹਿੰਦੇ ਆ, ਕ੍ਰਿਕਟ ਨੂੰ ਵੀ ਬਹੁਤ ਪ੍ਰਮੋਟ ਕਰਦੇ ਰਹਿੰਦੇ। ਨਾਮ ਆਪਾਂ ਦੱਸ ਦਿੰਨੇ ਆ ਜਿਨ੍ਹਾਂ ਨੇ ਇਹ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਆਪਣੇ ਮੂੰਹ ਦੇ ਉੱਤੇ ਆਪ ਹੀ ਕਾਲ ਖਲਵਾਈ ਆ। ਅਕਸ਼ੇ ਕੁਮਾਰ, ਲਤਾ ਮੰਗੇਸ਼ਕਰ, ਕੰਗਣਾ ਰਣੌਤ, ਇਹ ਤਾਂ ਬਹੁਤ ਜ਼ਿਆਦਾ ਜਿਹੜਾ ਬਕਵਾਸ ਕਰਦੀ ਆ। ਅਜੇ ਦੇਵਗਨ, ਸੁਨੀਲ ਸ਼ੈਟੀ, ਕੈਲਾਸ਼ ਖੇਰ, ਏਕਤਾ ਕਪੂਰ, ਕਰਨ ਜੌਹਰ, ਤੇ ਭਾਰਤੀ ਕ੍ਰਿਕਟ ਚੋਂ ਸਚਿਨ ਤੰਦੁਲਕਰ, ਵਿਰਾਟ ਕੋਹਲੀ, ਸਿਖਰ ਧਵਨ, ਅਨਿਲ ਕੁੰਬਲੇ, ਸੁਰੇਸ਼ ਰੈਨਾ, ਇਹ ਜਿਹੜੇ ਸਾਰੇ ਆ। ਤੇ ਹੋਰ ਵੀ ਸੋਸ਼ਲ ਮੀਡੀਆ ਤੇ ਜਿਹੜਾ ਬੀਜੇਪੀ ਦਾ IT ਸੈੱਲ ਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੂ ਆ, ਉਹ ਕਹਿੰਦੇ ਵੀ ਗੁਰਦੁਆਰਿਆਂ ਦਾ ਬਾਈਕਾਟ ਕਰਾਂਗੇ ਅਸੀਂ। ਸੋ ਆਪਾਂ ਇਹ ਦੱਸਦੇ ਜਾਈਏ, ਨਾ ਤਾਂ ਸਿੱਖਾਂ ਹਿੰਦੂਆਂ ਦੀ ਲੜਾਈ ਆ, ਬਹੁਤ ਸਾਰੇ ਆਪਣੇ ਹਿੰਦੂ ਵੀਰ ਉੱਥੇ ਜਿਹੜੇ ਪ੍ਰੋਟੈਸਟ ਤੇ ਪਹੁੰਚੇ ਆ, ਬਹੁਤ ਸਾਰੇ ਦਾਨ ਦੇ ਰਹੇ। ਈਵਨ ਆਪਾਂ USA 'ਚ ਦੇਖਿਆ ਸੀ, ਆਪਣੇ ਪੰਜਾਬੀ ਜਿਹੜੇ ਹਿੰਦੂ ਭਰਾ ਹੈਗੇ ਆ ਜਾਂ ਹੋਰ ਵੀ ਇੰਡੀਆ ਤੋਂ, ਉਹਨਾਂ ਨੇ ਆਪਣੇ ਸਟੋਰਾਂ ਤੋਂ ਜਿਹੜੇ ਇਹਨਾਂ ਦਾ ਜਿਹੜਾ ਹੈਗਾ ਸਮਾਨ ਚੱਕ ਦਿੱਤਾ ਸੀ, ਅਨਿਲ ਅੰਬਾਨੀਆਂ ਦਾ ਤੇ ਹੋਰ। ਜਦੋਂ ਪਿੱਛੇ ਆਪਾਂ ਸਾਰਿਆਂ ਨੇ ਰੌਲਾ ਪਾਇਆ ਸੀ ਵੀ ਜਰਾ ਇਹਨਾਂ ਨੂੰ ਝਟਕਾ ਲੱਗੇ। ਸੋ ਇਹ ਨਹੀਂ ਗੱਲ ਹੈ, ਉਹ ਜਿਸ ਤਰ੍ਹਾਂ ਡਿਵਾਈਡ ਕਰਨਾ ਚਾਹੁੰਦੇ ਆ, ਉਹਨਾਂ ਦਾ IT ਸੈੱਲ ਪੂਰਾ ਰੌਲਾ ਪਾ ਰਿਹਾ ਆ। ਪਰ ਜਿਸ ਹਿਸਾਬ ਦੇ ਨਾਲ 3 ਦਿਨਾਂ ਦੇ ਵਿੱਚ ਟਵੀਟ ਦੇ ਉੱਤੇ ਵੱਖ-ਵੱਖ ਜਿਹੜੀਆਂ ਨਾਮਵਰ ਹਸਤੀਆਂ ਹੈਗੀਆਂ ਪੂਰੇ ਵਰਲਡ ਚੋਂ, ਜਿਨ੍ਹਾਂ ਨੇ ਟਵੀਟ ਕੀਤਾ ਹੈ, ਤੇ ਹੁਣ ਇੰਡੀਆ ਗੌਰਮੈਂਟ ਨੂੰ ਜਿਹੜੇ ਆ ਇੱਕ ਤਰ੍ਹਾਂ ਨਾਲ ਹੱਥਾਂ ਪੈਰਾਂ ਦੀ ਪਈ ਹੋਈ ਹੈਗੀ ਆ। ਜੀ ਬਿਲਕੁਲ, ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਇਸ ਸਾਰੇ ਕਾਸੇ ਦੇ ਵਿੱਚ ਜਿਹੜੇ ਲੋਕ ਮੇਨ ਨੇ ਉਹ ਕਿਸਾਨ ਹੀ ਆ। ਇਹ ਚੀਜ਼ ਨੂੰ ਕਦੇ ਨਾ ਭੁੱਲੋ। ਨੋ ਡਾਊਟ ਰਿਹਾਨਾ ਨੇ ਇਸ ਦੇ ਉੱਤੇ ਲਾਈਟ ਪਾਈ ਆ, ਪਰ ਪਿਛਲੇ 2 ਮਹੀਨਿਆਂ ਤੋਂ ਸੈਂਕੜੇ ਜਾਨਾਂ ਗਵਾਉਣ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਅਵੇਅਰਨੈਸ ਜਿਹੜੀ ਉਹ ਆਈ ਆ। ਸੋ ਅਸਲੀ ਜਿਹੜੇ ਇਸ ਫਾਈਟ ਦੇ ਵਿੱਚ ਜਿਹੜੇ ਹੀਰੋ ਨੇ ਉਹ ਕਿਸਾਨ ਹੀ ਨੇ, ਜਿਹੜੇ ਦੂਰੋਂ ਨੇੜਿਓਂ ਚੱਲ ਕੇ ਜਿਹੜੇ ਇਸ ਟਾਈਮ ਉੱਥੇ ਪਹੁੰਚੇ ਹੋਏ ਨੇ, ਤੇ ਆਪਾਂ ਉਹਨਾਂ ਨੂੰ ਪੂਰਾ ਸਾਥ ਜਿਹੜਾ ਇਸ ਚੀਜ਼ ਦੇ ਵਿੱਚ ਦੇਣਾ ਆ। ਕਿਸੇ ਸੈਲੀਬ੍ਰਿਟੀ ਨੂੰ ਆਪਾਂ ਚਲੋ ਲਾਈਮਲਾਈਟ ਦੇ ਰਹੇ ਆ ਕੁਝ ਸਮੇਂ ਦੇ ਲਈ ਆ, ਪਰ ਮੇਨ ਮੁੱਦੇ ਤੋਂ ਨਹੀਂ ਆਪਾਂ ਜਿਹੜਾ ਭਟਕਣਾ। ਪਰ ਇਹ ਆ, ਜਿੱਦਾਂ ਤੁਸੀਂ ਕਿਹਾ ਵੀ ਮਿਰਚਾਂ ਜਿਹੜੀਆਂ ਇਸ ਟਾਈਮ ਉੱਥੇ ਗਵਰਨਮੈਂਟ ਆਫ ਇੰਡੀਆ, ਹੁਣ ਗਵਰਨਮੈਂਟ ਆਫ ਇੰਡੀਆ ਤੇ ਕਾਹਦੀ ਆ, ਇਹ ਹੁਣ ਅਥੋਰੀਟੇਰੀਅਨ ਰੂਲ ਵਾਲੀ ਜਿਹੜੀ ਇੱਦਾਂ ਲੱਗਦਾ ਵੀ ਕੋਰੀਆ ਦੇ ਵਿੱਚ ਜਾਂ ਆਪਾਂ ਚਾਈਨਾ ਦੇ ਵਿੱਚ ਤੇ ਜਾਂ ਫਿਰ ਰਸ਼ੀਆ ਦੇ ਵਿੱਚ ਜਿਹੜਾ ਉੱਥੇ ਤੁਰੇ ਫਿਰਦੇ ਆ ਵੀ ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ। ਟਵਿੱਟਰ ਨੂੰ ਕਾਨੂੰਨੀ ਨੋਟਿਸ ਜਿਹੜੇ ਉਹ ਘੱਲੇ ਜਾ ਰਹੇ ਆ ਵੀ ਤੁਸੀਂ ਆ ਜਿਹੜੇ ਲੋਕਾਂ ਦੇ ਬਲੌਕ ਕਰੋ, ਕਿਉਂਕਿ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਜਿਹੜਾ ਉਹ ਕਰ ਰਹੇ ਹੈਗੇ ਆ। ਇਹ ਉਹੀ ਬਾਲੀਵੁੱਡ ਆ ਹਰਜੋਤ ਸਿੰਘ ਜੀ, ਜਦੋਂ ਰੀਸੈਂਟਲੀ ਬਲੈਕ ਲਾਈਵ ਮੈਟਰ ਦਾ ਆਪਾਂ ਇੱਥੇ ਚੱਲਿਆ ਸੀ, ਉਦੋਂ ਉੱਥੇ ਬੈਠੇ ਬੋਲੀ ਜਾਂਦੇ ਸੀਗੇ। ਉਦੋਂ ਇਹਨਾਂ ਨੂੰ ਕੁਛ ਨਹੀਂ ਫਰਕ ਪਿਆ ਵੀ ਉਦੋਂ ਅਸੀਂ ਬਾਹਰਲੇ ਮੁਲਕ ਦੇ ਜਿਹੜੇ ਆ ਉਹ ਮਸਲੇ ਦੇ ਵਿੱਚ ਜਿਹੜੀ ਉਹ ਆਪਾਂ ਟੰਗ ਅੜਾ ਰਹੇ ਆ। ਤੇ ਅੱਜ ਇਹਨਾਂ ਨੂੰ ਦੇਖੋ, ਇਹਨਾਂ ਦੀ ਹਿਪੋਕ੍ਰੇਸੀ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਾ ਬੋਲਣ, ਉਹਨਾਂ ਦਾ ਹੱਕ ਆ, ਹਰ ਇੱਕ ਦੀ ਬੋਲਣ ਦੀ ਆਜ਼ਾਦੀ ਆ, ਬੋਲੇ। ਪਰ ਇਹ ਤਾਂ ਨਾ ਕੋਈ ਵੀ ਕੋਈ ਹੋਰ ਜਿਹੜਾ ਉਹ ਨਾ ਬੋਲ ਸਕੇ, ਤੇ ਨਾਲੇ ਡਾਲਰ ਲੈ ਕੇ ਤੇ ਪੈਸੇ ਲੈ ਕੇ ਬੋਲਣ ਦੇ ਨਾਲੋਂ ਤਾਂ ਕੀ ਉਹਦੇ ਵਿੱਚ ਕੋਈ ਥੋੜਿਆ ਆ। ਤੁਹਾਨੂੰ ਵੀ ਉਹਦੇ ਨਾਲੋਂ ਤਾਂ ਤੁਸੀਂ ਫਿਰ ਮੂੰਹ ਸੀਤਾ ਹੀ ਰੱਖਦੇ ਤਾਂ ਉਹ ਚੰਗਾ ਸੀ। ਇਹ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਸੋ ਕਾਲਡ ਸਟਾਰ ਆ ਉਹ ਦਿਲਾਂ ਤੋਂ ਲੈ ਗਏ ਆ। ਦੇਖੋ ਹਰਜੋਤ ਸਿੰਘ ਜੀ, ਇਹ ਚੀਜ਼ ਆਪਾਂ ਕਹਿਣਾ ਚਾਹੁੰਦੇ, ਜਿਨ੍ਹਾਂ ਨੇ ਸਾਰਿਆਂ ਨੇ ਮੂਵੀਆਂ ਦੇਖੀਆਂ ਹੀ ਆ, ਰਾਈਟ, ਦੇਖੀਆਂ ਹੀ ਹੁੰਦੀਆਂ ਆ। ਉਹਦੇ ਵਿੱਚ ਜਦੋਂ ਸਿੱਖ ਦਿਖਾਉਂਦੇ ਆ, ਉਹ ਬਾਗੀ ਦਿਖਾਉਂਦੇ ਆ, ਉਹ ਹਕੂਮਤ ਦੇ ਖਿਲਾਫ ਖੜਨ ਵਾਲਾ, ਉਹ ਹਨਾ ਨਲਕੇ ਪੱਟਣ ਵਾਲਾ ਜਿਹੜਾ ਆ ਉਹ ਦਿਖਾ ਦਿੰਦੇ ਆ ਵੀ ਉਹਨੇ ਤਾਂ ਇੱਦਾਂ ਕਰਤਾ ਤੇ ਉੱਦਾਂ ਕਰਤਾ। ਅੱਜ ਜਦੋਂ ਉਹੀ ਇਹ ਜਿਹੜੇ ਰੀਅਲ ਲਾਈਫ ਦੇ ਵਿੱਚ ਸਿੱਖ ਬਣਦੇ ਆ, ਉਹ ਅੱਜ ਜਦੋਂ ਇਹਨਾਂ ਦੇ ਨਾਲ ਅਸਲ 'ਚ ਹਕੂਮਤ ਦੇ ਮੂਹਰੇ ਆਡਾ ਲਾਉਣ ਦੀ ਜ਼ੋਰ ਆਈ ਆ, ਤਾਂ ਇਹ ਜਿੱਦਾਂ ਕਹਿ ਜੀ ਪੂੰਛ ਜਿਹੜੇ ਲੱਤਾਂ 'ਚ ਦੇ ਕੇ ਤੇ ਬਹਿ ਗਏ ਆ। ਇੰਨੀ ਜਲਦੀ ਤਾਂ ਮੈਨੂੰ ਲੱਗਦਾ ਮੂਤ ਦੀ ਝੱਗ ਵੀ ਨਹੀਂ ਬਹਿੰਦੀ, ਜਿੰਨੀ ਜਲਦੀ ਇਹ ਬੁਰੀ ਤਰ੍ਹਾਂ ਜਿਹੜੇ ਉਹ ਬੈਠੇ ਨੇ। ਬੁਰਾ ਹਾਲ ਇਹਨਾਂ ਨੇ ਕੀਤਾ ਆ। ਇਹਨਾਂ ਨੂੰ ਤਾਂ ਸਟਾਰ ਜਿਹੜਾ ਉਹ ਕਹਿਣਾ ਨਹੀਂ ਚਾਹੀਦਾ, ਪੇਡ ਇਹ ਹੈਗੇ ਨੇ। ਇਹ ਸਿਰਫ ਤੇ ਸਿਰਫ ਇਹ ਧੰਦਾ ਕਰ ਰਹੇ ਨੇ, ਡਾਲਰ ਲਓ, ਪੈਸੇ ਲਓ, ਤੇ ਆਪਣਾ ਜੋ ਮਰਜ਼ੀ ਇਹਨਾਂ ਤੋਂ ਜਿਹੜਾ ਉਹ ਬੁਲਵਾਈ ਜਾਓ। ਬਿਲਕੁਲ, ਇਹ ਸਾਰੇ ਕਾਸਟ ਦੇ ਵਿੱਚ ਦਲਜੀਤ ਦੋਸਾਂਝ ਜਿਹੜਾ ਪੂਰੀ ਤਰ੍ਹਾਂ ਅੜਿਆ ਹੋਇਆ। ਦਲਜੀਤ ਦੋਸਾਂਝ ਨੇ ਪਹਿਲਾਂ ਵੀ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਜਾ ਕੇ 1 ਕਰੋੜ 20 ਲੱਖ ਦਾ ਦਾਨ ਦਿੱਤਾ ਸੀ, ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਲਈ। ਤੇ
ਹੁਣ ਜਿਹੜਾ ਆ ਕੰਗਨਾ ਰਣੌਤ ਨਾਲ ਉਹ ਪੂਰਾ ਫਸਿਆ ਰਿਹਾ ਤੇ ਹੁਣ ਰਿਆਨਾ ਨੇ ਜਦੋਂ ਟਵੀਟ ਕੀਤਾ ਉਹ ਤੋਂ ਬਾਅਦ ਉਹਦੇ ਸੰਬੰਧ ਵਿੱਚ ਉਹਨੂੰ ਗਾਣਾ ਵੀ ਗਾਤਾ ਤੇ ਹੁਣ ਜਿਹੜਾ ਆ ਬਾਲੀਵੁੱਡ ਦੇ ਵਿੱਚ ਵੀ ਜਾਂ ਬਹੁਤ ਸਾਰੇ ਲੋਕ ਉਹਨੂੰ ਜਿਹੜੇ ਫੇਸਬੁੱਕ ਤੇ ਜਾਂ ਟਵੀਟ ਤੇ ਖਾਲਿਸਤਾਨੀ ਕਹਿਣ ਲੱਗ ਪਏ ਵੀ ਦੇਖੋ ਜਿਹੜਾ ਕੋਈ ਹੱਕ ਦੀ ਗੱਲ ਕਰਦਾ ਆ ਕਿਸਾਨਾਂ ਦੇ ਹੱਕ ਦੀ ਤੇ ਉਹਦੇ ਤੇ ਵੀ ਹਰ ਇੱਕ ਤੇ ਇਲਜ਼ਾਮ ਲਾਣੋਂ ਨਹੀਂ ਹਟਦੇ। ਦੇਖੋ ਸਿਰਫ ਕਿਉਂਕਿ ਉਹਦੇ ਸਿਰ ਤੇ ਪੱਗ ਵੱਜੀ ਆ ਸੋ ਉਸ ਨੂੰ ਉਹਨਾਂ ਨੇ ਖਾਲਿਸਤਾਨੀ ਕਹਿਣਾ ਹੀ ਕਹਿਣਾ। ਉਹ ਟਵੀਟ ਦੇ ਵਿੱਚ ਕਹਿੰਦਾ ਮਰ ਗਿਆ ਵੀ ਮੈਂ ਭਾਰਤੀ ਆ, ਮੈਂ ਭਾਰਤੀ ਆ, ਭਾਰਤੀ ਆ, ਕਿ ਜੀ ਸੁਣਦਾ ਨਹੀਂ ਆ ਉਹਦੀ, ਕਿਉਂਕਿ ਉਹਨੇ ਜੀ ਪੱਗ ਬੰਨੀ ਆ। ਸੋ ਇਹ ਤਾਂ ਤੁਸੀਂ ਉੱਥੇ ਮੰਨ ਕੇ ਚੱਲੋ ਜਿਹੜੇ ਉਹ ਲੋਕ ਨੇ, ਜਦੋਂ ਉਹਨਾਂ ਨੇ ਤੁਹਾਨੂੰ ਅੱਡ ਕਰਨਾ ਆ ਉਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਸਾਰੇ ਹੀ ਖਾਲਿਸਤਾਨੀ ਆ। ਤੁਸੀਂ ਜਿੰਨੇ ਮਰਜ਼ੀ ਇੰਡੀਆ ਦੇ ਝੰਡੇ ਨੂੰ ਸਲਾਮਾ ਕਰੀ ਜਾਓ, ਜਿੰਨੇ ਮਰਜ਼ੀ ਤੁਸੀਂ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰੀ ਜਾਓ, ਇਨ ਦੀ ਐਂਡ ਜਿਹੜਾ ਉਹਨਾਂ ਨੇ ਇਹੀ ਕਹਿਣਾ। 84 ਵੇਲੇ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਤੂੰ ਕਾਂਗਰਸੀ ਆ, ਤੂੰ ਅਕਾਲੀ ਆ, ਤੂੰ ਭਾਜਪਾਈ ਆ, ਤੂੰ ਕਿਹੜਾ ਆ। ਉਹਨਾਂ ਨੇ ਜਦੋਂ ਦਿੱਲੀ ਦੇ ਵਿੱਚ ਇਹ ਦਹਿਸ਼ਤ ਫੈਲਾਈ ਸੀ, ਲੋਕਾਂ ਦਾ ਕਤਲੇਆਮ ਕੀਤਾ ਸੀ, ਇਹ ਸਿਰਫ ਤੇ ਸਿਰਫ ਚਿਹਰਾ ਮੋਹਰਾ ਦੇਖ ਕੇ ਉਦੋਂ ਉਹਨਾਂ ਨੇ ਕਤਲੇਆਮ ਕੀਤਾ ਸੀ। ਉਦੋਂ ਨਹੀਂ ਇਹ ਮੈਟਰ ਕਰਦਾ ਤੁਸੀਂ ਕੀ ਹੋ, ਤੁਹਾਡੀ ਇਹ ਵੱਖਰੀ ਪਛਾਣ ਜਿਹੜੀ ਆ ਉਸ ਤੋਂ ਇਹ ਚਿੜਦੇ ਨੇ, ਉਸ ਤੋਂ ਇਹ ਜਲਦੇ ਨੇ ਤੇ ਉਹਨਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਆ। ਜਿੱਦਾਂ ਮੈਂ ਸਵੇਰੇ ਵੀ ਜਿਹੜਾ ਉਹ ਆਖ ਰਿਹਾ ਸੀਗਾ ਵੀ ਅੱਖਾਂ ਦੇ ਉੱਤੇ ਪੜਦਾ ਜਾਂ ਕਈ ਵਾਰੀ ਸਿਰ ਤੁਹਾਡਾ ਅਜਿਹੀ ਗੰਦਗੀ ਦੇ ਵਿੱਚ ਫਸਿਆ ਹੁੰਦਾ ਆ, ਤੁਹਾਨੂੰ ਆਲੇ ਦੁਆਲੇ ਕੁਛ ਹੋਰ ਦਿਸਦਾ ਨਹੀਂ ਆ। ਰਾਈਟ ਨਾਓ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਉੱਤੇ ਅਜਿਹਾ ਹੀ ਪਰਦਾ ਜਿਹੜਾ ਉਹ ਪਿਆ ਹੋਇਆ ਆ। ਜੀ ਤੇ ਸੋ ਬਿਲਕੁਲ ਦੂਸਰੇ ਪਾਸੇ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਸਾਰਿਆਂ ਨੂੰ ਬੇਨਤੀ ਕਰਨੀ ਆ ਭਈ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਉਲਟ ਪ੍ਰਚਾਰ ਬੜਾ ਚੱਲ ਰਿਹਾ। ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਇਹ ਮੂਵਮੈਂਟ ਹੈ ਉਹਦਾ ਸਾਥ ਦੇਣਾ ਹੈ ਤੇ ਜਿਹੜਾ ਕੋਈ ਫੁੱਟ ਪਾਊ ਗੱਲ ਕਰਦਾ ਹੈ ਤੇ ਉਹਨਾਂ ਨੂੰ ਪਿਆਰ ਦੇ ਨਾਲ ਜਿਹੜਾ ਸਮਝਾਉਣਾ ਹੈਗਾ ਜਿਹੜੇ ਉੱਥੇ ਮੋਹਰੇ ਲੀਡਰ ਆ ਉਹਨਾਂ ਨੂੰ ਵੀ। ਸੋ ਇਸ ਹੁਣ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਗੱਲ ਮੈਂ ਕਹਿ ਕੇ ਫਿਰ ਆਪਾਂ ਇੱਥੇ ਦੀਆਂ ਖਬਰਾਂ ਦੇ ਉੱਤੇ ਗੱਲ ਕਰਾਂਗੇ। ਸਾਰੇ ਜਾਣੇ ਲੱਖੇ ਨੂੰ ਤੇ ਦੀਪ ਸਿੱਧੂ ਨੂੰ ਸਾਰਿਆਂ ਨੂੰ ਕਹਿ ਰਹੇ ਆ ਵੀ ਇਹਨਾਂ ਦਾ ਸਾਥ ਦਿਓ, ਇਹਨਾਂ ਦਾ ਸਾਥ ਦਿਓ, ਇਹਨਾਂ ਦੇ ਖਿਲਾਫ ਨਾ ਬੋਲੋ। ਸਾਰਿਆਂ ਨੂੰ ਇਦਾਂ ਜਿਹੜੇ ਕਹਿ ਰਹੇ ਆ ਵੀ ਇਹ ਲੀਡਰਸ਼ਿਪ ਦੇ ਖਿਲਾਫ ਨਾ ਬੋਲੇ। ਕੋਈ ਉਸ ਲੀਡਰਸ਼ਿਪ ਨੇ ਉਹਨੂੰ ਕਹਿ ਰਿਹਾ ਵੀ ਇਹਨਾਂ ਨੂੰ ਭੰਡਣਾ ਬੰਦ ਕਰ, ਵੀ ਇਹਨਾਂ ਸਾਰਿਆਂ ਨੂੰ ਬੰਦ ਕਰੇ। ਜੇ ਐਕਚੁਅਲ 'ਚ ਤੁਸੀਂ ਸਾਰਿਆਂ ਦਾ ਸਾਥ ਲੈ ਕੇ ਚੱਲਣਾ ਚਾਹੁੰਦੇ ਆ ਤੇ ਦੋਨੋਂ ਪਾਸੋਂ ਹੀ ਜਿਹੜੀ ਇਹ ਚੀਜ਼ ਜਿਹੜੀ ਹੋਣ ਦੀ ਜ਼ਰੂਰਤ ਆ। ਅਦਰਵਾਈਜ਼ ਤਾਂ ਫਿਰ ਕੋਈ ਮਸਲਾ ਨਹੀਂ ਰਿਹਾ ਵੀ ਇੱਕ ਜਾਣੇ ਨੂੰ ਤੁਸੀਂ ਦੱਬੀ ਜਾਓ ਤੇ ਦੂਜੇ ਨੂੰ ਜਿਹੜੀ ਉਹ ਖੁੱਲ੍ਹ ਦੇ ਛੱਡੋ। ਤੇ ਆਓ ਹੁਣ ਆਪਾਂ ਇੱਥੇ ਦੀਆਂ ਕੁਝ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਜਿਹੜੇ ਦੋਨਾਂ ਹੀ ਪਾਰਟੀਆਂ ਦੇ ਦਰਮਿਆਨ ਸੈਨੇਟ ਨੂੰ ਕਿੱਦਾਂ ਚਲਾਉਣਾ ਆ ਉਸ ਦਾ ਸਮਝੌਤਾ ਜਿਹੜਾ ਉਹ ਹੋ ਗਿਆ। ਅਧਿਕਾਰਤ ਤੌਰ ਦੇ ਉੱਤੇ ਅੱਜ ਚੱਕ ਸ਼ੂਮਰ ਜਿਹੜੇ ਆ ਉਹ ਸੈਨੇਟ ਮੈਜੋਰਟੀ ਲੀਡਰ ਤੇ ਮਿਚ ਮਕੌਨਲ ਜਿਹੜੇ ਆ ਉਹ ਸੈਨੇਟ ਮਾਈਨੋਰਟੀ ਲੀਡਰ ਜਿਹੜੇ ਆ ਉਹ ਐਲਾਨੇ ਗਏ ਨੇ। ਇਹ ਇਸ ਲਈ ਸਮਝੌਤਾ ਜਿਹੜਾ ਇਹ 3 ਵਾਰੀ ਹਰਜੋਤ ਸਿੰਘ ਜੀ ਕਹਿੰਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਹੋਇਆ ਆ ਵੀ ਸੈਨੇਟ ਜਿਹੜੀ ਆ 50-50 ਈਵਨ ਸਪਲਿਟ ਦੇ ਉੱਤੇ ਜਿਹੜੀ ਉਹ ਬਣੀ ਆ। 1953 ਦੇ ਵਿੱਚ ਅਖੀਰਲੀ ਵਾਰੀ ਕਹਿੰਦੇ ਆ ਇਹ ਸਿਲਸਿਲਾ ਜਿਹੜਾ ਆ ਉਹ ਘਟਿਆ ਸੀ ਜਦੋਂ ਦੋਨੋਂ ਹੀ ਪਾਸੇ ਜਿਹੜੀ ਉਹ ਬਰਾਬਰ ਦੀਆਂ ਵੋਟਾਂ ਰਹੀਆਂ ਆ। ਉਧਰ ਜੇ ਆਪਾਂ ਹਾਊਸ ਦੀ ਗੱਲ ਕਰੀਏ, ਮਾਰਜਰੀ ਗ੍ਰੀਨ ਦੇ ਉੱਤੇ ਕਿਸੇ ਵੀ ਤਰੀਕੇ ਦਾ ਐਕਸ਼ਨ ਲੈਣ ਤੋਂ ਜਿਹੜੀ ਰਿਪਬਲਿਕਨ ਪਾਰਟੀ ਦੇ ਮਕਾਰਥੀ ਜਿਹੜੇ ਆ ਉਹਨਾਂ ਨੇ ਜਿਹੜਾ ਉਹ ਫੈਸਲਾ ਨਹੀਂ ਲਿਆ। ਉਹਨਾਂ ਨੇ ਲਿਜ਼ ਚੇਨੀ ਜਿਨ੍ਹਾਂ ਨੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਸੀ ਉਹਨਾਂ ਨੂੰ ਵੀ ਉਹਨਾਂ ਦੇ ਅਹੁਦਿਆਂ ਦੇ ਉੱਤੇ ਬਰਕਰਾਰ ਰਹਿਣ ਦੀ ਜਿਹੜੀ ਉਹ ਗੱਲ ਆਖੀ ਆ। ਤੇ ਉਧਰ ਮਾਰਜਰੀ ਗ੍ਰੀਨ ਜਿਹੜੀ ਕਿ ਲਗਾਤਾਰ ਝੂਠ ਜਿਹੜੀ ਉਹ ਫੈਲਾ ਰਹੀ ਸੀ ਤੇ ਝੂਠੀਆਂ ਅਫਵਾਹਾਂ ਤੇ ਝੂਠੇ ਕਨਸਪੀਰੇਸੀ ਥਿਊਰੀਆਂ ਨੂੰ ਉਹ ਕਹਿੰਦੇ ਉਹ ਅੱਗੇ ਕਰ ਰਹੀ ਸੀ। ਉਸ ਦੇ ਉੱਤੇ ਵੀ ਜਿਹੜਾ ਉਹਨਾਂ ਨੇ ਕੋਈ ਫੈਸਲਾ ਆ ਉਹ ਨਹੀਂ ਲਿਆ ਹੈਗਾ। ਉਹ ਉੱਦਾਂ ਦੇ ਉੱਦਾਂ ਹੀ ਕੰਮ ਕਰਦੇ ਰਹਿਣਗੇ। ਇਸ ਦੇ ਉੱਤੇ GOP ਨੂੰ ਕਾਫੀ ਜ਼ਿਆਦਾ ਇਸ ਟਾਈਮ ਜਿਹੜਾ ਕ੍ਰਿਟੀਸਾਈਜ਼ ਆ ਉਹ ਉਹਨਾਂ ਦਾ ਕੀਤਾ ਜਾ ਰਿਹਾ ਆ। ਬਹੁਤ ਸਾਰੇ ਜਿਹੜੇ GOP ਨੂੰ ਹੁਣ GQP ਜਿਹੜਾ ਉਹ ਕਹਿਣ ਲੱਗੇ ਵੀ ਕਹਿੰਦੇ ਵੀ ਇਹ ਹੁਣ ਰਿਪਬਲਿਕਨ ਪਾਰਟੀ ਨਹੀਂ QAnon ਪਾਰਟੀ ਜਿਹੜੀ ਆ ਉਹ ਬਣ ਗਈ ਆ ਜਿਸ ਦੇ ਵਿੱਚ ਕਨਸਪੀਰੇਸੀ ਥਿਊਰੀਆਂ ਵਾਲਿਆਂ ਨੂੰ ਪੂਰੀ ਬਰਾਬਰ ਦੀ ਜਗ੍ਹਾ ਜਿਹੜੀ ਆ ਉਹ ਮਿਲ ਰਹੀ ਆ। ਰਾਈਟ ਵਿੰਗ ਜਿਹੜੇ ਬਹੁਤ ਹੀ ਜ਼ਿਆਦਾ ਐਕਸਟ੍ਰੀਮਿਸਟ ਆ ਉਹਨਾਂ ਨੂੰ ਜਿਹੜੀ ਕਹਿੰਦੇ ਵੀ ਉਹ ਜਗ੍ਹਾ ਮਿਲ ਰਹੀ ਆ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਉੱਥੇ ਵਾਪਰੀਆਂ ਇਹ ਹੈਗੀਆਂ ਆ। ਉੱਦਾਂ ਕਹਿੰਦੇ ਆ ਮਾਰਜਰੀ ਗ੍ਰੀਨ ਜਿਹੜੀ ਆ ਉਸਨੇ ਆਪਣੇ GOP ਕੋਲੀਗਸ ਤੋਂ ਆਪਣੇ ਪੁਰਾਣੇ ਕਮੈਂਟਸ ਤੋਂ ਦੇ ਲਈ ਜਿਹੜੀ ਉਹ ਮਾਫੀ ਮੰਗੀ ਹੈਗੀ ਆ। ਇਸ ਤੋਂ ਬਾਅਦ 'ਚ GOP ਵਾਲਿਆਂ ਨੇ ਇਸ ਦੀ ਤੁਲਨਾ ਇਲਹਾਨ ਉਮਰ ਦੇ ਨਾਲ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਸ ਦੇ ਉੱਤੇ ਵੀ ਉਹਨਾਂ ਨੇ ਇਹ ਦੋਸ਼ ਲਾਏ ਸੀ ਵੀ ਉਹ ਇਜ਼ਰਾਈਲ ਦੇ ਖਿਲਾਫ ਬੋਲੀ ਸੀ। ਪਰ ਇਹ ਜਿਹੜੀ ਚੀਜ਼ ਦੱਸਦੇ ਜਾਈਏ ਉਸ ਨੇ ਉਸ ਚੀਜ਼ ਲਈ ਉਦੋਂ ਵੀ ਉਹਨੇ ਮਾਫੀ ਮੰਗੀ ਸੀਗੀ ਤੇ ਹੁਣ ਜਿਹੜੀ ਮਾਰਜਰੀ ਗ੍ਰੀਨ ਆ ਇਹ ਇਸਨੇ ਉਸ ਤੋਂ ਕਈ ਗੁਣਾ ਅੱਗੇ ਜਿਹੜੀਆਂ ਵੱਧ ਕੇ ਹੋਰ ਜਿਹੜੀਆਂ ਗੱਲਾਂ ਆ ਉਹ ਕਰ ਛੱਡੀਆਂ ਆ। GOP ਦਾ ਆਉਣ ਵਾਲੇ ਸਮੇਂ 'ਚ ਰਿਪਬਲਿਕਨ ਪਾਰਟੀ ਦਾ ਕੀ ਬਣੂਗਾ ਇਹ ਹੁਣ ਦੇਖਣ ਵਾਲਾ ਜਿਹੜੀ ਉਹ ਗੱਲ ਰਹੇਗੀ।
ਕਹਿਣ ਨੂੰ ਤਾਂ ਬਹੁਤ ਸਾਰੇ ਲੋਕ ਜਿਹੜੇ ਕੁਛ ਰਿਪਬਲਿਕਨਸ ਦੇ ਲਈ ਇਹ ਲਫ਼ਜ਼ ਵਰਤਦੇ ਆ, RINO, ਰਿਪਬਲਿਕਨ ਇਨ ਨੇਮ ਓਨਲੀ, ਉਹ ਵੀ ਜਿਹੜੇ ਉਹ ਕਹਿਣਗੇ, ਪਰ ਜਿਹੜੀ ਪਾਰਟੀ ਦਾ ਵਜੂਦ ਜ਼ਰੂਰ ਕਿਤੇ ਨਾ ਕਿਤੇ ਇਹ ਡਾਵਾਂਡੋਲ ਜਿਹੜਾ ਉਹ ਹੋ ਰਿਹਾ। ਜਿੱਦਾਂ ਡੈਮੋਕ੍ਰੇਟ ਪਾਰਟੀ ਇਨਸਾਈਡ ਪ੍ਰੋਗਰੈਸਿਵਸ ਦੇ ਨਾਲ ਫਾਈਟ ਕਰ ਰਹੀ ਆ, ਵੀ ਉਹ ਹੋਰ ਜ਼ਿਆਦਾ ਲੈਫਟ ਲੀਨਿੰਗ ਹੋਣਾ ਚਾਹੁੰਦੇ ਆ, ਇਸ ਦੇ ਵਿੱਚ ਤਾਂ ਕੌਨਸਪੀਰੇਸੀ ਥਿਊਰਿਸਟ ਨੂੰ ਜਿਹੜੀ ਆ ਕਾਫੀ ਵੱਡੀ ਜਗ੍ਹਾ ਮਿਲਣੀ ਸ਼ੁਰੂ ਹੋ ਚੁੱਕੀ ਹੋਈ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਆ ਉਹ ਅੱਜ ਡੈਮੋਕ੍ਰੇਟਸ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਵੀ ਜਿਹੜਾ $1.9 ਟ੍ਰਿਲੀਅਨ ਦਾ ਕਰੋਨਾ ਵਾਇਰਸ ਦਾ ਰਿਲੀਫ ਪੈਕੇਜ ਆ ਉਹ ਛੇਤੀ ਤੋਂ ਛੇਤੀ ਜਿਹੜਾ ਪਾਸ ਕਰਾਇਆ ਜਾਵੇ, ਈਵਨ ਦੋ ਜੇ ਰਿਪਬਲਿਕਨ ਦੀ ਨਹੀਂ ਹੈਲਪ ਹੁੰਦੀ। ਲੋਅਰ ਚੈਂਬਰ ਦੇ ਜਿਹੜਾ ਬਜਟ ਮੈਜਰਸ ਹੈਗੇ ਆ ਉਹ 218 ਦੇ ਮੁਕਾਬਲੇ 212 ਵੋਟ ਨਾਲ, ਇਹ ਵੀ ਬੜਾ ਟਾਈਟ ਹੋਇਆ ਆ ਤੇ ਇਹ ਡਰਾਫਟ ਕਰ ਦਿੱਤਾ ਆ ਉਹਨਾਂ ਨੇ। ਬਿੱਲ ਜਿਹੜਾ ਜਿਹਦੇ ਵਿੱਚ $1400 ਦਾ ਸਟਿਮੂਲਸ ਚੈੱਕ ਹੋਊਗਾ, $350 ਬਿਲੀਅਨ ਸਟੇਟ ਤੇ ਲੋਕਲ ਏਡ ਤੇ ਹੋਰ ਜਿਹੜੀਆਂ ਕੰਟਰੋਵਰਸ਼ੀਅਲ ਕਹਿੰਦੇ ਪ੍ਰੋਵੀਜ਼ਨ ਵੀ ਐਡ ਕੀਤੀਆਂ ਗਈਆਂ, ਜਿਹਦੇ ਚ $15 ਮਿਨੀਮਮ ਵੇਜ ਵਾਲੀ ਵੀ ਗੱਲ ਹੈਗੀ ਆ। ਸੋ ਹੁਣ ਇਹ ਤੋਂ ਬਾਅਦ ਜਿਹੜਾ ਸੈਨੇਟ 'ਚ ਜਾਊਗਾ, ਸੋ ਲੱਗਦਾ ਆ ਵੀ ਸੈਨੇਟ ਦੇ ਵਿੱਚ ਜਿਹੜਾ ਆ ਫਿਲੀਬਸਟਰ ਨਾਲ ਜਿਹੜੇ ਕਮਲਾ ਹੈਰਿਸ ਹੈਗੇ ਆ ਵਾਈਸ ਪ੍ਰੈਜ਼ੀਡੈਂਟ, ਉਹਨਾਂ ਦੀ ਵੋਟ ਦੇ ਨਾਲ ਇਹ ਬਿੱਲ ਪਾਸ ਕਰਾ ਲਿਆ ਜਾਊਗਾ। ਜੀ ਬਿਲਕੁਲ, ਯਾਦ ਹੋਣਾ ਆ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸੀਗੇ, ਉਦੋਂ ਰਿਪਬਲਿਕਨਸ ਨੇ ਜਦੋਂ ਰਿਚ ਲੋਕਾਂ ਨੂੰ ਹੋਰ ਜ਼ਿਆਦਾ ਟੈਕਸ ਕੱਟਸ ਦਿੱਤੇ ਸੀ, ਉਦੋਂ ਵੀ ਉਹਨਾਂ ਨੇ ਪਾਰਟੀ ਲਾਈਨ ਦੇ ਉੱਤੇ ਇਹੀ ਪ੍ਰੋਸੀਜਰ ਨੂੰ ਵਰਤਦੇ ਹੋਏ ਪਾਸ ਕੀਤਾ ਸੀ। ਅੱਜ ਜਿਹੜਾ ਜ਼ਰੂਰ ਰਿਪਬਲਿਕਨ ਪਾਰਟੀ ਉਹ ਕਹਿ ਰਹੀ ਆ ਵੀ ਇਹ ਡੈਮੋਕ੍ਰੇਟਸ ਨੂੰ ਇੱਦਾਂ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਕਰਨਾ ਚਾਹੀਦਾ। ਹੁਣ ਸਮੱਸਿਆ ਇਹ ਆ ਵੀ ਸ਼ੁਰੂਆਤ ਤਾਂ ਜਿਹੜੀ ਇਹ ਹੋ ਚੁੱਕੀ ਆ, ਹੁਣ ਰੁਕੂਗਾ ਕੌਣ, ਰੋਕ ਵੀ ਸਕੂਗਾ ਕਦੀ ਇਹ ਚੀਜ਼ ਕਿ ਨਹੀਂ। ਤੇ ਜਿਸ ਤਰੀਕੇ ਦੇ ਨਾਲ ਡਿਵੀਜ਼ਨ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਪਾਰਟੀਜ਼ਨ ਚੀਜ਼ਾਂ ਜਿਹੜੀਆਂ ਹੋਣੀਆਂ ਆ ਉਹ ਕਾਫੀ ਮੁਸ਼ਕਲ ਨਜ਼ਰ ਆ ਰਹੀਆਂ ਆ, ਜੋ ਕਿ ਅਮਰੀਕਾ ਦੇ ਲਈ ਇੱਕ ਕਾਫੀ ਮਾੜੀ ਜਿਹੜੀ ਚੀਜ਼ ਆ ਉਹ ਸਾਬਤ ਹੋ ਸਕਦੀ ਹੈ। ਸੋ ਤਕਰੀਬਨ $2 ਟ੍ਰਿਲੀਅਨ ਦੀ ਇਹ ਜਿਹੜਾ ਇੱਕ ਸਪੈਂਡਿੰਗ ਬਿੱਲ ਕਹਿ ਲਓ ਜਾਂ ਇਹ ਜਿਹੜਾ ਕੋਵਿਡ ਰਿਲੀਫ ਬਿੱਲ ਆ, ਇਸ ਦੇ ਲਈ ਜਿਹੜਾ ਰਾਹ ਆ ਉਹ ਹਾਊਸ ਡੈਮੋਕ੍ਰੇਟਸ ਨੇ ਜਿਹੜਾ ਉਹ ਰਾਹ ਪੱਧਰਾ ਉਹ ਕਰ ਦਿੱਤਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਓਹਾਇਓ ਤੋਂ ਆ ਰਹੀ ਆ, ਜਿੱਥੇ ਕਿ ਇੱਕ 19 ਸਾਲਾਂ ਦਾ ਜਿਹੜਾ ਵੈਟਰਨ ਪੁਲਿਸ ਆਫੀਸਰ ਸੀ ਐਡਮ ਕੁਆਏ, ਉਸ ਨੂੰ ਜਿਹੜਾ ਅੱਜ ਇੰਡਾਈਟ ਕਰ ਦਿੱਤਾ ਗਿਆ ਕੋਰਟ ਦੇ ਵਿੱਚ। ਉਸ ਨੇ ਇੱਕ ਕਾਲੇ ਮੂਲ ਦੇ ਨੌਜਵਾਨ ਜਿਹੜਾ ਕਿ ਇੱਕ ਕਿਸੇ ਦੇ ਘਰ ਪਾਰਟੀ ਤੇ ਗਿਆ ਸੀ, ਗਰਾਜ ਤੇ ਖੜਾ ਸੀ, ਉੱਥੇ ਜਿਹੜੀਆਂ ਗੋਲੀਆਂ ਮਾਰਤੀਆਂ ਸੀਆਂ ਤੇ ਉਹਦੇ ਨਾਲ ਜਿਹੜਾ ਆ ਉਸ ਦੀ ਮੌਤ ਹੋ ਗਈ ਹੈਗੀ ਆ। ਸੋ ਅੱਜ ਉੱਥੇ ਦੇ ਜਿਹੜੇ ਅਟਾਰਨੀ ਜਨਰਲ ਨੇ ਜਿਹੜਾ ਆ ਡੇਵ ਜੋਸਟ, ਉਹਨਾਂ ਨੇ ਕਿਹਾ ਆ ਵੀ ਜਿਹੜਾ ਪੁਲਿਸ ਆਫੀਸਰ ਆ ਉਸ ਨੂੰ ਮਰਡਰ ਦੇ ਸੰਬੰਧ ਦੇ ਵਿੱਚ ਇੰਡਾਈਟ ਕੀਤਾ ਗਿਆ ਆ ਤੇ ਉਸ ਨੂੰ ਅਰੈਸਟ ਵੀ ਜਿਹੜਾ ਕਰ ਲਿਆ ਗਿਆ ਹੈ। ਜੀ ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਮਾਸ ਕੋਵਿਡ ਵੈਕਸੀਨ ਸਾਈਟਸ ਜਿਹੜੀਆਂ ਆ ਉਹ ਇੱਕ ਪਾਇਲਟ ਪ੍ਰੋਜੈਕਟ ਫੈਡਰਲ ਸਰਕਾਰ ਦੀ ਮਦਦ ਦੇ ਨਾਲ ਜਿਹੜਾ ਆ ਉਹ ਸ਼ੁਰੂ ਕੀਤਾ ਜਾ ਰਿਹਾ ਆ। ਇਸ ਦੇ ਵਿੱਚ ਜਿਹੜਾ ਓਕਲੈਂਡ ਦਾ ਜਿਹੜਾ ਕੋਲੇਸੀਅਮ ਹੈਗਾ ਆ, ਇਹ ਇੱਕ ਇਸ ਨੂੰ ਪਛਾਣ ਕੀਤੀ ਗਈ ਆ ਵੀ ਇੱਥੇ ਮਾਸ ਵੈਕਸੀਨੇਸ਼ਨ ਜਿਹੜੀ ਆ ਉਹ ਕੀਤੀ ਜਾਊਗੀ। ਤੇ ਦੂਜੇ ਪਾਸੇ ਸਦਰਨ ਕੈਲੀਫੋਰਨੀਆ ਦੇ ਵਿੱਚ CSU ਦਾ ਜਿਹੜਾ ਉੱਥੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਜਿਹੜਾ ਸਟੇਡੀਅਮ ਆ, ਉਸ ਦੀ ਜਿਹੜੀ ਇਸ ਦੇ ਵਿੱਚ ਕਹਿੰਦੇ ਆ ਉਹ ਵਰਤੋਂ ਕੀਤੀ ਜਾਵੇਗੀ। ਲਾਸ ਐਂਜਲਸ ਨੇ ਇਹ ਆਖਿਆ, ਕਹਿੰਦੇ ਵੀ ਜਦੋਂ ਤੱਕ ਸਾਰੇ ਟੀਚਰਸ ਜਿੱਦਾਂ ਹੀ ਸਾਰੇ ਟੀਚਰ ਉੱਥੋਂ ਦੇ ਕੋਵਿਡ ਵੈਕਸੀਨ ਲਵਾ ਲੈਂਦੇ ਆ, ਸਕੂਲਸ ਜਿਹੜੇ ਆ ਉਹ ਦੁਬਾਰਾ ਖੁੱਲ੍ਹ ਸਕਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ। ਉੱਧਰ ਵੈਕਸੀਨ ਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਇੱਕ ਖਬਰ ਪੋਜ਼ੀਟਿਵ ਨਿਊਜ਼ ਜਿਹੜੀ ਐਕਸਟਰਾਜ਼ੈਨੇਕਾ ਦੇ ਨਾਲ ਸੰਬੰਧਿਤ ਉਹ ਇਹ ਆਈ ਆ ਵੀ ਕਹਿੰਦੇ ਵੀ ਉਸ ਦੀ ਜਿਹੜੀ ਇੱਕ ਹੀ ਜਿਹੜੀ ਡੋਸ ਆ ਉਸ ਦੇ ਨਾਲ ਕਾਫੀ ਵਧੀਆ ਜਿਹੜਾ ਰਿਸਪੌਂਸ ਉਹ ਮਿਲ ਰਿਹਾ ਹੈਗਾ ਆ। ਜਿਹੜੀ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜ਼ੈਨੇਕਾ ਦੀ ਮਿਲੀ ਆ ਵੀ ਇਸ ਦੇ ਨਾਲ ਲੋਕਾਂ ਨੂੰ ਸਮਰੱਥਾ ਜਿਹੜੀ ਉਹ ਉਹਨਾਂ ਦੀ ਵਧੀ ਆ ਵੀ ਕਰੋਨਾ ਵਾਇਰਸ ਦੀ ਮਾਰ ਨੂੰ ਉਹ ਜ਼ਿਆਦਾ ਝੱਲ ਸਕਦੇ ਆ ਤੇ ਟਰਾਂਸਮਿਸ਼ਨ ਵਾਇਰਸ ਦੀ ਜਿਹੜੀ ਉਹ ਕਾਫੀ ਜ਼ਿਆਦਾ ਇਹ ਘਟਾ ਦਿੰਦਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ। ਉਧਰ ਸਟੇਟ ਆਫ ਨਿਊਯਾਰਕ ਦੇ ਵਿੱਚ ਉੱਥੋਂ ਦੇ ਗਵਰਨਰ ਨੇ ਅਨਾਊਂਸ ਕੀਤਾ ਆ ਵੀ ਉੱਥੇ ਵੀ ਯੈਂਕੀ ਸਟੇਡੀਅਮ ਜਿਹੜਾ ਬੇਸਬਾਲ ਦੀ ਉਹਨਾਂ ਦੀ ਸਭ ਤੋਂ ਮਸ਼ਹੂਰ ਟੀਮ ਹੈਗੀ ਆ, ਉਹਨਾਂ ਦੇ ਸਟੇਡੀਅਮ ਨੂੰ ਵੈਕਸੀਨੇਸ਼ਨ ਸਾਈਟ ਦੇ ਵਜੋਂ ਜਿਹੜੀਆਂ ਆ ਉਹ ਅਪਣਾਇਆ ਜਾਊਗਾ। ਉੱਥੇ ਇੱਕ ਹਫ਼ਤੇ ਦੇ ਵਿੱਚ 15,000 ਅਪੁਆਇੰਟਮੈਂਟਸ ਇੱਕ ਸਟੇਡੀਅਮ ਦੇ ਵਿੱਚ ਜਿਹੜੀਆਂ ਕਹਿੰਦੇ ਆ ਵੀ ਉਹ ਅਵੇਲੇਬਲ
ਹੋਣਗੀਆਂ। ਉੱਧਰ US ਦੀਆਂ ਜਿਹੜੀਆਂ ਫਾਰਮੇਸੀ ਆ ਉਹਨਾਂ ਨੂੰ ਵੈਕਸੀਨ ਦੀਆਂ ਜਿਹੜੀਆਂ ਡੋਜ਼ਿਸ ਆ ਉਹ ਹੁਣ ਡਾਇਰੈਕਟਲੀ ਜਿਹੜੀ ਆ ਉਹ ਮਿਲਣੀਆਂ ਸ਼ੁਰੂ ਹੋਣਗੀਆਂ ਜਿਹੜੇ ਵੈਕਸੀਨ ਬਣਾਉਣ ਵਾਲਿਆਂ ਤੋਂ। ਇਹ ਵਾਈਟ ਹਾਊਸ ਨੇ ਇੱਕ ਨਵੀਂ ਸਟ੍ਰੈਟਜੀ ਕਹਿੰਦੇ ਆ ਉਹ ਅਪਣਾਈ ਆ ਵੀ ਸਿੱਧੇ ਜਿਹੜੇ ਆ ਉਹ ਸ਼ਾਰਟਸ ਫਾਰਮੇਸੀਜ਼ ਤੱਕ ਉਹ ਪਹੁੰਚਾ ਦੇਣ ਤਾਂ ਜੋ ਜਲਦ ਤੋਂ ਜਲਦ ਜਿਹੜੇ ਲੋਕਾਂ ਤੱਕ ਇਹ ਪਹੁੰਚਣ ਤੇ ਵਿੱਚ ਜਿਹੜਾ ਬੋਟਲਨੈਕ ਆ ਉਹ ਘਟ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜੇ ਗਵਰਨਰ ਆ ਉਹ ਵੀ ਕਾਫੀ ਹਿੱਲੇ ਹੋਏ ਕਹਿ ਸਕਦੇ ਆ। ਹੁਣ ਉਹ ਕਹਿੰਦੇ ਵੀ ਸਕੂਲ ਜਲਦੀ ਤੋਂ ਜਲਦੀ ਖੋਲ ਲਓ, ਚਾਹੇ ਸਾਰੇ ਟੀਚਰਾਂ ਦੇ ਟੀਕੇ ਨਾ ਵੀ ਲੱਗੇ ਹੋਣ। ਗਵਰਨਰ ਦੇ ਉੱਤੇ ਹੁਣ ਬਹੁਤ ਪ੍ਰੈਸ਼ਰ ਪਿਆ ਹੋਇਆ ਪਿਛਲੇ ਕੁਝ ਕੁ ਹਫ਼ਤਿਆਂ ਤੋਂ, ਕਿਉਂਕਿ ਉਹਨਾਂ ਦੀ ਜਿਹੜੀ ਰੀਕਾਲ ਵਾਲੀ ਗੱਲ ਹੈਗੀ ਆ ਉਹ ਹੁਣ 13 ਲੱਖ ਦੇ ਕਰੀਬ ਜਿਹੜੀਆਂ ਵੋਟਸ ਆ ਰੀਕਾਲ ਵਾਲਿਆਂ ਨੇ ਜਿਹੜੇ ਸਾਈਨ ਕਰ ਦਿੱਤੇ ਆ ਤੇ 15 ਲੱਖ ਚਾਹੀਦੇ ਹੈਗੇ ਆ। ਸੋ ਪਰ ਮਾਰਚ ਇਹ 17 ਤੱਕ, ਪਰ ਉਹ ਕਹਿੰਦੇ ਅਸੀਂ 2 ਮਿਲੀਅਨ ਤੱਕ ਇਕੱਠੇ ਕਰ ਲੈਣੇ ਜਿਹੜੇ ਗਵਰਨਰ ਗੈਬਨ ਨਿਊਸਮ ਨੂੰ ਰੀਕਾਲ ਕਰਨ ਲੱਗੇ ਹੋਏ ਹੈਗੇ ਆ। ਸੋ ਬਹੁਤ ਸਾਰੇ ਬਿਜ਼ਨਸ ਓਨਰਸ ਉਲਟ ਹੈਗੇ ਆ, ਪਹਿਲਾਂ ਪੇਰੈਂਟਸ ਵੀ ਕਾਫੀ ਉਲਟ ਸੀ। ਹੁਣ ਅੱਜ ਹੀ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਵੀ ਜੇ ਟੀਚਰਾਂ ਦੇ ਸਾਰਿਆਂ ਦੇ ਨਹੀਂ ਵੀ ਵੈਕਸੀਨ ਲੱਗੇ ਤੇ ਉਹਨਾਂ ਨੂੰ ਜਿਹੜਾ ਆ ਸਕੂਲ ਖੋਲਣੇ ਚਾਹੀਦੇ ਆ, ਪਰ ਜਿਹੜੀ ਸੇਫਟੀ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉੱਥੇ ਲਾਗੂ ਕਰਨਾ ਚਾਹੀਦਾ। ਬਾਕੀ ਜਿਹੜੇ ਮੈਜਰਸ ਆ ਉਹਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਇਨਫੋਰਸ ਕਰਨਾ ਚਾਹੀਦਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਡਾਕਟਰ ਰੋਸ਼ੇਲ ਵਾਲੈਂਸਕੀ ਆ, ਡਾਇਰੈਕਟਰ US ਸੈਂਟਰ ਤੇ ਡਿਸੀਜ਼ ਕੰਟਰੋਲ ਦੇ, ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ ਸਕੂਲ ਜਿਹੜੇ ਆ ਸੇਫਲੀ ਰੀਓਪਨ ਹੋ ਸਕਦੇ ਆ ਈਵਨ ਦੋ ਜਿਹੜੇ ਟੀਚਰਸ ਦੇ ਵੈਕਸੀਨ ਨਹੀਂ ਲੱਗੇ। ਪਰ ਬਹੁਤ ਸਾਰੇ ਜਿਹੜੇ ਟੀਚਰ ਆ ਉਹ ਇਹਦਾ ਵਿਰੋਧ ਵੀ ਕਰ ਰਹੇ ਹੈਗੇ ਆ। ਕਈ ਹੁਣ ਟੀਚਰ ਜਿਹੜੇ ਸਿਆਣੀ ਉਮਰ ਦੇ ਆ, 50-60 ਸਾਲ ਤੋਂ ਉੱਪਰ ਦੇ ਵੀ ਆ, ਉਹ ਕਹਿੰਦੇ ਸਾਡੇ ਲਈ ਇਹ ਖਤਰਾ ਹੋ ਸਕਦਾ ਆ। ਸੋ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੀ ਜਿਹੜੀ ਸਿਟੀ ਆ ਉਹਨਾਂ ਨੇ ਜਿਹੜੇ ਆਪਣੇ ਹੀ ਸਕੂਲ ਡਿਸਟ੍ਰਿਕਟ ਨੂੰ ਸੂ ਕੀਤਾ ਆ ਵੀ ਜਲਦੀ ਤੋਂ ਜਲਦੀ ਖੋਲੋ, ਤੁਸੀਂ ਇਹਨੂੰ ਖੋਲ ਕਿਉਂ ਨਹੀਂ ਰਹੇ ਹੈਗੇ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ, ਖਾਸ ਕਰਕੇ ਬਿਜ਼ਨਸਿਸ ਦਾ। 70 to 80% ਜਿਹੜੇ ਸਮਾਲ ਬਿਜ਼ਨਸਿਸ ਆ ਜਿਨ੍ਹਾਂ 'ਚ ਰੈਸਟੋਰੈਂਟ ਹੋਰ ਛੋਟੇ ਛੋਟੇ ਸਟੋਰ, ਉਹ ਕਹਿੰਦੇ ਵੀ ਪਰਮਾਨੈਂਟਲੀ ਜਿਹੜੇ ਬੰਦ ਹੋ ਚੁੱਕੇ ਹੈਗੇ ਆ। ਤੇ ਲੋਕਾਂ ਨੂੰ ਆਸ ਨਹੀਂ, ਜਿਹੜੇ ਬਿਜ਼ਨਸ ਓਨਰਸ ਹੈਗੇ ਆ, ਵੀ ਕਿਸ ਤਰ੍ਹਾਂ ਜਿਹੜਾ ਦੁਬਾਰਾ ਕੀ ਇਹ ਖੁੱਲੂਗਾ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਚੀਜ਼ ਆ ਇਸ ਟਾਈਮ ਉਹ ਬਣੀ ਪਈ ਆ। ਸੋ ਇਹ ਆ ਵੀ ਹੁਣ ਜਿਹੜਾ 1.9 ਟ੍ਰਿਲੀਅਨ ਦਾ ਜੇ ਉਹ ਪਾਸ ਜਲਦੀ ਹੋ ਜਾਂਦਾ ਹੈ ਹਾਊਸ ਤੇ ਸੈਨੇਟ ਦੇ ਵਿੱਚ, ਤਾਂ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਵੀ $350 ਬਿਲੀਅਨ ਸਟੇਟ ਤੇ ਲੋਕਲ ਗਵਰਨਮੈਂਟ ਤੇ ਇਹ ਵੈਕਸੀਨੇਸ਼ਨ ਇਸ ਦੇ ਉੱਤੇ ਜਿਹੜਾ ਉਹ ਵਰਤਿਆ ਜਾ ਸਕੂਗਾ। ਸੋ ਉਸ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਇਹ ਸਕੂਲਸ ਨੂੰ ਰੀਓਪਨ ਕਰਨ ਦੇ ਲਈ ਕਾਫੀ ਸਹਾਇਤਾ ਬਾਅਦ ਦੇ ਵਿੱਚ ਮਿਲੂਗੀ। ਸਕੂਲਸ ਨੂੰ ਰੀਓਪਨ ਕਰਨ ਦੇ ਲਈ ਵੀ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਇਸ ਦੇ ਵਿੱਚ ਮਦਦ ਰੱਖੀ ਹੋਈ ਹੈ। ਕਈ ਬਿਲੀਅਨ ਡਾਲਰ ਉਸ ਦੇ ਲਈ ਵੀ ਉਹਨਾਂ ਨੇ ਰੱਖੇ ਨੇ। ਅਗਲੀ ਗੱਲ ਕਰਦੇ ਜਾਈਏ, ਅੱਜ ਲਾਅ ਮੇਕਰਸ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕੈਪੀਟਲ ਪੁਲਿਸ ਆਫਿਸਰ ਬ੍ਰਾਇਨ ਸਿਕਨਿਕ ਉਹਨਾਂ ਨੂੰ ਅਖੀਰਲੀ ਸ਼ਰਧਾਂਜਲੀ ਜਿਹੜੀ ਆ ਉਹ ਭੇਂਟ ਕੀਤੀ। ਕੈਪੀਟਲ ਰਾਈਟਸ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ। ਬਲੂ ਲਾਈਵਜ਼ ਮੈਟਰ ਦਾ ਰੌਲਾ ਫੌਕਸ ਨਿਊਜ਼ ਵਾਲੇ ਕਾਫੀ ਅਕਸਰ ਪਾਉਂਦੇ ਰਹਿੰਦੇ ਨੇ, ਪਰ ਉਹਨਾਂ ਨੇ ਅੱਜ ਉਹਨਾਂ ਦਾ ਫਿਊਨਰਲ ਤੱਕ ਵੀ ਜਿਹੜਾ ਆ ਉਹ ਦਿਖਾਇਆ ਨਹੀਂ। ਸੋ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਆ ਉਹ ਆਲੋਚਨਾ ਜਿਹੜੀ ਆ ਉਹਨਾਂ ਨੇ ਕੀਤੀ ਹੈਗੀ ਆ। ਉੱਥੇ ਲੌਰਾ ਇੰਗਰਾਮ ਜਿਹੜੀ ਆ ਉਹ ਆਪਣਾ ਹੀ ਜਿਹੜਾ ਉਹ ਰੌਲਾ ਉਸ ਟਾਈਮ ਦੇ ਉੱਤੇ ਵੱਖਰਾ ਹੀ ਜਿਹੜਾ ਉਹ ਪਾ ਕੇ ਚੱਲ ਰਹੀ ਸੀ। ਨੋ ਡਾਊਟ ਉਹਨਾਂ ਦਾ ਆਪਣਾ ਪ੍ਰੋਗਰਾਮ ਆ ਉਹ ਕਰਨ, ਪਰ ਇਹ ਆ ਵੀ ਇੱਥੋਂ ਇਹਨਾਂ ਦੀ ਵੀ ਜਿਹੜਾ ਪਖੰਡ ਆ ਹਿਪੋਕ੍ਰੇਸੀ ਆ ਉਹ ਸਾਹਮਣੇ ਆਉਂਦੀ ਆ ਵੀ ਸਿਲੈਕਟਿਵ ਜਿਹੜੀ ਆ ਉਹ ਉਹਨਾਂ ਨੇ ਪੁਲਿਸ ਵਾਲੇ ਹੀ ਜਿਹੜੇ ਕਿਤੇ ਨਾ ਕਿਤੇ ਉਹ ਦਿਖਾਉਣੇ ਹੁੰਦੇ ਨੇ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜ਼ਨੋ ਦੇ ਕੌਂਸਲ ਮੈਂਬਰ ਆ ਉਹ ਸੋਚ ਰਹੇ ਆ ਵੀ ਆਪਾਂ ਜਿਹੜੀ ਉੱਥੇ ਫੈਕਸ ਬੱਸ ਸਰਵਿਸ ਹੈਗੀ ਆ ਉਹ ਹਰ ਇੱਕ ਜਿਹੜਾ ਸਿਟੀਜ਼ਨ ਆ ਉਹਦੇ ਲਈ ਫ੍ਰੀ ਕਿੱਦਾਂ ਕੀਤੀ ਜਾਵੇ। ਸੋ ਉਹਦੇ ਲਈ ਜਿਹੜਾ ਆ ਤੇ ਸਿਟੀ ਕਿਸ ਤਰ੍ਹਾਂ ਜਿਹੜੀ ਆ ਉਸ ਨੂੰ ਪੇ ਕਰੇਗੀ, ਕਿਉਂਕਿ ਜ਼ੀਰੋ ਫੇਅਰ ਕਲੀਨ ਏਅਰ ਐਕਟ ਇਹ ਇੱਕ ਜਿਹੜੇ ਉੱਥੇ ਦੇ ਕੌਂਸਲ ਮੈਂਬਰ ਟਾਇਲਰ ਮੈਕਸਵੈਲ ਹੈਗੇ ਆ ਉਹਨਾਂ ਨੇ ਇਨੀਸ਼ੀਏਟਿਵ ਇਹ ਜਿਹੜਾ ਸ਼ੁਰੂ ਕੀਤਾ ਹੈਗਾ। ਸੋ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਸਿਟੀ ਆਫ ਫ੍ਰਿਜ਼ਨੋ 5.5 ਮਿਲੀਅਨ ਤੋਂ 6 ਮਿਲੀਅਨ ਡਾਲਰ ਜਿਹੜਾ ਪਰ ਈਅਰ ਬੱਸ ਫੇਅਰ ਜਿਹੜਾ ਕਲੈਕਟ ਕਰਦੀ ਆ, ਤੇ ਇਸ ਨੂੰ ਜੇ ਫ੍ਰੀ ਕਰਨਾ ਆ ਤੇ ਫੇਅਰ ਜਿਹੜਾ ਆ ਉਹ ਇਹ ਮਨੀ ਕਿੱਥੋਂ ਆਊਗਾ ਤੇ ਉਹਦੇ ਬਾਰੇ ਜਿਹੜਾ ਆ ਡਿਸਕਸ਼ਨ ਹੋਊਗਾ।
ਤੇ ਉਹਦੇ ਲਾਗੇ ਜਿਹੜਾ ਸ਼ਹਿਰ ਹੈ ਬਾਈਸੈਲੀਆ ਆ, ਉੱਥੇ ਕਹਿੰਦੇ ਵੀ ਵਿਦਆਊਟ ਫੇਅਰ ਜਿਹੜੇ ਆ ਉਹ ਬੱਸ ਸਰਵਿਸ ਚੱਲਦੀ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੀ ਇਸ ਟਾਈਮ 에ਅਰਲਾਈਨ ਇੰਡਸਟਰੀ ਆ ਉਸ ਦੇ ਵਿੱਚ ਕਾਫੀ ਆਪਾਂ ਦੇਖਿਆ ਵੀ ਗਿਰਾਵਟ ਦੇਖੀ ਗਈ ਹੈ ਪਿਛਲੇ 2019 ਦੇ ਮੁਕਾਬਲੇ। 2020 ਤਾਂ ਸਾਰਿਆਂ ਦੇ ਲਈ ਜਿਹੜਾ ਉਹ ਮਾੜਾ ਹੀ ਰਿਹਾ। ਹੁਣ ਕਿਉਂਕਿ ਫੈਡਰਲ ਮਨੀ ਜਿਹੜੀ ਇਹਨਾਂ ਦੀ ਮੁੱਕਣ ਜਾ ਰਹੀ ਆ, ਸੋ ਅਮਰੀਕਨ ਤੇ ਯੂਨਾਈਟਿਡ 에ਅਰਲਾਈਨਸ ਆ ਉਹਨਾਂ ਨੇ ਪਿਛਲੇ ਫਾਲ ਦੇ ਵਿੱਚ 30,000 ਜੌਬਸ ਜਿਹੜੀਆਂ ਆ ਉਹ ਕੱਟ ਕਰ ਦਿੱਤੀਆਂ ਸੀ। ਹੁਣ ਉਹਨਾਂ ਨੇ ਕਿਹਾ ਵੀ ਫੈਡਰਲ ਏਡ ਜਿਹੜੀ ਇਹਨਾਂ ਦੀ ਅਗਲੇ ਮਹੀਨੇ ਖਤਮ ਹੋਣ ਜਾ ਰਹੀ ਆ। ਉਸ ਤੋਂ ਬਾਅਦ ਦੇ ਵਿੱਚ ਅਮਰੀਕਨ 에ਅਰਲਾਈਨਸ ਵਾਲੇ 13,000 EMPLOYEES ਆ ਉਹਨਾਂ ਨੂੰ ਫਰਲੋ ਜਿਹੜੀ ਆ ਉਹ ਕਰ ਦੇਣਗੇ। ਇਹਨਾਂ ਨੂੰ ਵੀ ਬਿਲੀਅਨਸ ਆਫ ਡਾਲਰ ਜਿਹੜੀ ਆ ਰਾਹਤ ਦੇ ਵਿੱਚ ਇਹਨਾਂ EMPLOYEES ਨੂੰ ਕੰਮ ਤੇ ਉੱਤੇ ਰੱਖਣ ਦੇ ਲਈ ਜਿਹੜੇ ਉਹ ਦਿੱਤੇ ਗਏ ਸੀਗੇ। ਸੋ ਹੁਣ ਦੇਖਣਾ ਹੋਊਗਾ ਵੀ 1.9 ਟ੍ਰਿਲੀਅਨ ਦਾ ਜੇ ਇਹ ਪਾਸ ਹੁੰਦਾ ਆ ਕਿ ਉਸ ਦੇ ਵਿੱਚ ਇਹਨਾਂ ਨੂੰ ਮੁੜ ਦੁਬਾਰਾ ਕੋਈ ਮਦਦ ਜਿਹੜੀ ਉਹ ਦਿੱਤੀ ਜਾ ਸਕੂਗੀ ਜਾਂ ਨਹੀਂ। 에ਅਰਲਾਈਨ ਲੇਬਰ ਯੂਨੀਅਨਸ 15 ਬਿਲੀਅਨ ਡਾਲਰ ਦੀ ਜਿਹੜੀ ਉਹ ਮੰਗ ਕਰ ਰਹੀ ਹੈ ਫੈਡਰਲ ਪੇਰੋਲ ਸਪੋਰਟ ਦੇ ਲਈ, ਤਾਂ ਜੋ ਸਤੰਬਰ 30 ਤੱਕ ਇਹ ਜਿਹੜੀਆਂ ਜੌਬਸ ਆ ਉਹ ਬਰਕਰਾਰ ਰੱਖੀਆਂ ਜਾ ਸਕਣ। ਸੋ ਫਰਲੋ ਦੇ ਵਿੱਚ ਕਹਿੰਦੇ 4,000 ਤੋਂ ਵੱਧ ਫਲਾਈਟ ਅਟੈਂਡੈਂਟ, 4245, 3145 ਫਲੀਟ ਸਰਵਿਸ ਵਰਕਰ, 1850 ਪਾਇਲਟਸ, 1420 ਮੇਨਟੇਨੈਂਸ ਵਰਕਰ, 1205 ਪੈਸੰਜਰ ਸਰਵਿਸ ਵਾਲੇ, 100 ਡਿਸਪੈਚਰ, 40 ਇੰਸਟਰਕਟਰ ਜਿਹੜੇ ਆ ਉਹਨਾਂ ਨੂੰ ਫਰਲੋ ਜਿਹੜਾ ਆ ਉਹ ਕੀਤਾ ਜਾਊਗਾ। US 에ਅਰਲਾਈਨ ਦੇ CEO ਉਹਨਾਂ ਨੇ ਆਪਣੀ ਐਨੂਅਲ ਲਾਸ ਰਿਪੋਰਟ ਇੱਕ ਹਿਸਾਬ ਦੇ ਨਾਲ ਜਾਰੀ ਕੀਤੀ ਹੈ। 34 ਬਿਲੀਅਨ ਡਾਲਰ ਦਾ ਜਿਹੜਾ ਕਹਿੰਦੇ ਆ ਪਿਛਲੇ ਸਾਲ ਦੇ ਵਿੱਚ ਇਹਨਾਂ ਨੂੰ ਘਾਟਾ ਜਿਹੜਾ ਉਹ ਪਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਸੈਕਰਾਮੈਂਟੋ ਆ, ਕੈਲੀਫੋਰਨੀਆ ਦੀ ਸਟੇਟ ਕੈਪੀਟਲ, ਉੱਥੋਂ ਆ ਰਹੀ ਆ। ਅੱਜ ਸਵੇਰੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜਾ ਚੈੱਕ ਕੀਤਾ ਵੀ ਜਿਹੜਾ ਉੱਥੇ ਬਿਜ਼ਨਸ 80 ਆ ਹਾਈਵੇ, ਉਹਦੇ ਉੱਤੇ ਸ਼ੂਟਿੰਗ ਹੋਈ ਆ ਜਿਹਦੇ ਨਾਲ 2 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਇਹ ਤੜਕੇ ਜਿੱਦਾਂ 3:30 ਵਜੇ ਦੇ ਕਰੀਬ ਆਬਰਨ ਬੁਲੇਵਰਡ ਤੇ ਵਾਟ ਐਵਨਿਊ ਦਾ ਜਿਹੜਾ ਰੈਂਪ ਆ ਉੱਥੇ ਹੋਇਆ ਤੇ ਕਾਫੀ ਚਿਰ ਜਿਹੜਾ ਆ ਉਹ ਬੰਦ ਰਿਹਾ ਤੇ ਉੱਥੋਂ ਬਾਅਦ ਜਿਹੜਾ ਟ੍ਰੈਫਿਕ ਵੀ ਬਹੁਤ ਜਿੱਦਾਂ ਬਿਜ਼ੀ ਰਿਹਾ, ਪਰ ਆਫਟਰਨੂਨ ਦੇ ਵਿੱਚ ਜਿਹੜਾ ਆ ਇਸ ਨੂੰ ਖੋਲ ਦਿੱਤਾ ਗਿਆ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਆਓ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਅੱਜ ਦੀ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ। ਡਾਓ ਜੋਨਸ ਦੇ ਵਿੱਚ 36 ਪੁਆਇੰਟਾਂ ਦਾ ਇਜ਼ਾਫਾ ਹੋਇਆ, 30,724 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 2 ਪੁਆਇੰਟ ਡਿੱਗੇ, 13,610 ਦੇ ਉੱਤੇ ਇਹ ਬੰਦ ਹੋਈ। S&P ਦੇ ਵਿੱਚ 4 ਪੁਆਇੰਟ ਵਧੇ, 3830 ਦੇ ਉੱਤੇ ਇਹ ਬੰਦ ਹੋਈ। ਸੋਨੇ ਦੀ ਕੀਮਤ $1,826 ਪ੍ਰਤੀ ਆਉਂਸ ਰਹੀ। ਇੱਕ US ਦੀ ਕੀਮਤ $1 ਤੇ 28 ਸੈਂਟ ਕੈਨੇਡਾ ਦੇ ਡਾਲਰ ਦੇ ਬਰਾਬਰ ਰਹੀ ਆ ਤੇ ਇੱਕ US ਦੀ ਕੀਮਤ ਇੰਡੀਆ ਦੇ 72 ਰੁਪਏ 87 ਪੈਸੇ ਦੇ ਬਰਾਬਰ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।